Viewers, welcome back to our program. जी डॉक्टर साहब एंड होली शुरू पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ। ਸਾਡੇ ਕੋਲ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਧਰਮ ਤੋਂ ਬਿਨਾ ਸਿੱਖ ਸਿੱਖ ਹੀ ਨਹੀਂ ਬਹਿਰੂਪੀਆ ਹੋਵੇਗਾ, ਬਹਿਰੂਪੀਏ ਨੂੰ ਕਿਸੇ ਜਹਾਨ 'ਚ ਢੋਈ ਨਹੀਂ ਮਿਲਣੀ। ਹਿੰਦੁਸਤਾਨ ਦੇ ਹੱਕ 'ਚ ਖੜਨ ਵਾਲੇ ਹਰੇਕ ਸਿੱਖ ਨੂੰ ਮਨ 'ਚ ਗੱਲ ਬਿਠਾ ਲੈਣੀ ਚਾਹੀਦੀ ਹੈ। ਬਿਲਕੁਲ ਵੀਰ ਭੁਪਿੰਦਰ ਸਿੰਘ ਜੀ ਨੇ ਠੀਕ ਕਿਹਾ। ਸਾਡੇ ਲਈ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਇਹ ਦੋ ਵੇਲੇ ਦੀ ਅਰਦਾਸ ਹੈ। ਅਸੀਂ ਸਿੱਖ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ। ਜੇ ਅਸੀਂ ਸਿੱਖ ਨਹੀਂ ਹੈ ਤੇ ਸਾਡੀ ਕੋਈ ਹੋਂਦ ਨਹੀਂ। ਜੀ ਨਵਾਜ਼ ਚੌਧਰੀ ਸਾਹਿਬ ਲਿਖਦੇ ਨੇ, ਸਲਾਮ ਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਜਸਟ ਲਾਈਕ ਟੂ ਸੇ ਖਾਲਿਸਤਾਨ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ। ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਗੁਰਦੇਵ ਸਿੰਘ ਢਿੱਲੋਂ ਲਿਖਦੇ ਨੇ, ਐਕਸਲੈਂਟ। ਐਂਡ ਕਸ਼ਮੀਰ ਵਿਰਕ ਜੀ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਦੇ ਉਹਨਾਂ ਨਾਰੇ ਲਗਾਏ ਨੇ। ਜ਼ਿੰਦਾਬਾਦ 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 ਜ਼ਿੰਦਾਬਾਦ। ਔਰ ਉਹਨਾਂ ਲਿਖਿਆ ਕਿ ਡਾਕਟਰ ਸਾਹਿਬ 11/11/11 ਥੱਪੜ ਦਿਵਸ ਆਉਣ ਤੋਂ ਪਹਿਲਾਂ ਹੀ ਨਿਸ਼ਤ ਸ਼ਰਮੇ ਦੀ ਗਿੱਦੜ ਕੁੱਟ ਹੋ ਗਈ। ਹਾਂ, ਇਹ ਨਿਸ਼ਤ ਸ਼ਰਮਾ ਉਹੀ ਹੈ ਜਿਹਨੇ ਅੱਜ ਤੋਂ 7 ਸਾਲ ਪਹਿਲਾਂ ਆਲਮੋਸਟ ਜਗਤਾਰ ਸਿੰਘ ਹਵਾਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹਵਾਰਾ ਸਾਹਿਬ ਦੇ ਫਿਰ ਇੱਕੋ ਹੀ ਥੱਪੜ ਨੇ ਐਸਾ ਘੁਮਾਇਆ ਵੀ ਉਹ ਅੱਜ ਤੱਕ ਵੀ ਜਿਹੜੀ ਵੀਡੀਓ ਹੈ ਮੇਰਾ ਖਿਆਲ ਹੈ ਮੋਸਟ ਵਾਚਡ ਵੀਡੀਓਜ਼ ਚੋਂ ਹੈ ਜੀ। ਔਰ ਉਹਨੇ ਇਹ ਕਿਉਂਕਿ ਹੈ ਤੇ ਸਾਰੇ ਪੈਟੀ ਕ੍ਰਿਮੀਨਲ ਨੇ, ਇਹਨੂੰ ਸਜ਼ਾ ਹੋਈ ਅੱਜ ਕਿਸੇ ਫਰਾਡ ਕੇਸ 5 ਸਾਲ ਦੀ ਕਿ ਕਿੰਨੀ, ਤੇ ਫਿਰ ਇਹ ਜਿਹੜਾ ਸਿੰਘਾਂ ਦੇ ਡਿੱਕੇ ਆ ਗਿਆ ਰਮਨਦੀਪ ਸਿੰਘ ਔਰ ਦੂਸਰੇ ਜਿਨ੍ਹਾਂ ਨੇ ਪਹਿਲਾਂ ਵੀ ਇਹਨਾਂ ਨੂੰ ਸਜ਼ਾ ਦਿੱਤੀ ਹੈ, ਉਹਨਾਂ ਨੇ ਫਿਰ ਉਹਦੀ ਜਿਹੜਾ ਚੰਗਾ ਗਿੱਦੜ ਕੁੱਟ ਕੀਤੀ ਬੋਰੀ 'ਚ ਪਾ ਕੇ। ਉਹ ਅੱਜ ਚੀਕਾਂ ਮਾਰ ਰਿਹਾ ਸੀ ਵੀ ਮੇਰੇ ਨਾਲ ਇਹ ਹੋਇਆ, ਇਹ ਹੋ ਗਿਆ। ਸਾਡੇ ਦਰਸ਼ਕਾਂ ਨੇ ਸਾਨੂੰ ਫਤਿਹ ਵੀ ਬੁਲਾਈ ਹੈ, ਐਕਸਲੈਂਟ ਲਿਖਿਆ ਹੈ, ਥੰਮ ਅਪ ਵੀ ਕੀਤੇ ਨੇ ਸਾਡੇ ਵਾਸਤੇ। ਔਰ ਬਾਦ ਸਿੰਘ ਸਾਨੂੰ ਲਿਖਦੇ ਨੇ ਕਿ the same thing is going to happen with Captain if ever he do his job correctly, he will become a terrorist who give shelter to ISI if he ever Arusa ਦਾ ਨਾਮ ਨਹੀਂ। ਅੱਛਾ ਓਕੇ ਸੌਰੀ ਆਮ ਸੌਰੀ Arusa if he ever speaks truth or do work without the Hindutva thoughts। ਬਿਲਕੁਲ ਠੀਕ ਹੈ। ਉਹਦੀ ਤਾਂ ਅਰੂਸਾ ਆਦਮ ਉਹਨਾਂ ਨੇ ਉਹ ਸਟਿਕ ਯੂਜ਼ ਰੱਖੀ ਹੋਈ ਹੈ। ਜਦੋਂ ਉਹ ਜਾ ਕੇ ਉਹਨੇ ਜੇ ਹੁਣ ਬਾਦਲਾਂ ਦੇ ਖਿਲਾਫ ਵੀ ਕਾਰਵਾਈ ਦੀ ਕੋਈ ਗੱਲ ਕਰਨੀ ਵੀ ਚਾਹੀ ਹੋਏਗੀ, ਜਿਵੇਂ ਵੀਰ ਦਵਿੰਦਰ ਸਿੰਘ ਨੇ ਕਿਹਾ, ਉਹਨਾਂ ਨੇ ਕਿਹਾ ਜੀ ਸਾਡੀ ਇੰਟੈਲੀਜੈਂਸ ਦੀ ਰਿਪੋਰਟ ਹੈ ਵੀ 1.5 ਸਾਲ ਤੋਂ ਤਾਂ ISI ਤੇਰੇ ਘਰ ਬੈਠੀ ਹੋਈ ਹੈ ਔਰ ਉੱਥੋਂ ਹੀ ਕਹਿੰਦਾ ਉਹਦੇ ਪੈਰਾਂ ਉਹਨੇ ਕਿਹਾ ਜੀ ਜੋ ਤੁਸੀਂ ਕਹੋ ਮੈਂ ਉਹੀ ਕਰਾਂਗਾ। ਜ਼ਾਹਰ ਹੈ ਬਿਲਕੁਲ ਠੀਕ ਕਿਹਾ ਬਾਤ। ਦੂਸਰੇ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਸਾਨੂੰ ਸਾਰਿਆਂ ਨੇ ਫਤਿਹ ਬੁਲਾਈ ਹੈ। ਹਾਂ, ਇੱਕ ਵੀਰ ਜੀ ਨੇ ਸਾਨੂੰ ਯਾਦ ਕਰਾਇਆ ਵੀ ਅਸੀਂ ਜਿਹੜਾ ਟਰਮਾਈਟ ਦੇ ਲਈ ਸ਼ਬਦ ਦੀਮਕ ਇਸਤੇਮਾਲ ਕੀਤਾ, ਜਿਹੜਾ ਹਿੰਦੀ ਦਾ ਲਫ਼ਜ਼ ਹੈ ਜ਼ਾਹਰਾ ਤੌਰ ਤੇ ਵੀ ਘੁਣ ਨਹੀਂ ਕਿਹਾ। ਠੀਕ ਹੈ, ਕਈ ਵਾਰ ਇਹ ਹੈ ਵੀ ਜਿਹੜੇ ਜਦੋਂ ਤੁਸੀਂ ਜ਼ਿਆਦਾ ਲਿਟਰੇਚਰ ਪੜ੍ਹਦੇ ਰਹਿੰਦੇ ਹੋ ਜਿਹੜੇ ਲਫ਼ਜ਼ ਜ਼ਿਆਦਾ ਹੁੰਦੇ ਨੇ, ਤੇ ਵੈਸੇ ਅਸੀਂ ਦੀਮਕ ਨੂੰ ਵੀ ਪੰਜਾਬੀ 'ਚ ਲੈ ਆਂਦਾ, ਪਰ ਇਹ ਠੀਕ ਹੈ ਉਹਨਾਂ ਦਾ ਜਿਹੜਾ ਠੀਕ ਪੰਜਾਬੀ ਲਫ਼ਜ਼ ਹੈ ਉਹ ਘੁਣ ਹੈ, ਘੁਣ ਦੀ ਤਰ੍ਹਾਂ ਖਾ ਰਿਹਾ। ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਜੋ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੀ ਵਿਚਾਰ। ਦੇਖੋ, ਇੱਕ ਪਾਸੇ ਤਾਂ ਜੋ ਸੁਪਰੀਮ ਕੋਰਟ ਨੇ ਕ੍ਰਿਮੀਨਲਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਕਿ ਵੀ ਤੁਸੀਂ ਹੁਣ ਜਿਹੜਾ ਹੈ ਉਹ ਆਪਣਾ ਮੌਜਾਂ ਕਰੋ, ਚੋਣਾਂ ਲੜੋ, ਔਰ ਜੋ ਜਿਹੜਾ ਜੋਗੀ ਹੈ ਯੂਪੀ ਦੇ ਵਿੱਚ ਉਹ ਮੁਕਾਬਲੇ ਬਣਾਉਣ ਤੇ ਲੱਗਾ ਹੋਇਆ ਹੈ ਲਗਾਤਾਰਤਾ ਨਾਲ, ਤਾਂ ਸੈਂਕੜੇ ਕਿ ਹਜ਼ਾਰਾਂ ਦੀ ਗਿਣਤੀ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਨੇ ਜੀ। ਤੇ ਇੱਕ ਪਾਸੇ ਜਿਹੜਾ ਲੋਕਾਂ ਦਾ ਪੈਸਾ ਹੈ, ਟੈਕਸ ਮਨੀ ਤਾਂ ਹੈ ਹੀ ਹੈ ਜੋ ਲੈ ਕੇ ਦੌੜੇ ਲਲਿਤ ਮੋਦੀ, ਕਿਹੜਾ ਮੋਦੀ, ਫਲਾਣਾ ਵਿਜੇ ਮਲਾਇਆ, ਹੁਣ ਇੱਕ ਹੋਰ ਕਿਸੇ ਦੇਸ਼ 'ਚ ਜਿਹੜਾ ਉਹ 1100 ਕਰੋੜ ਕੇ ਕਿੰਨਾ ਲੈ ਕੇ ਦੌੜਿਆ ਹੋਇਆ। ਔਰ ਇੱਕ ਜਿਹੜੀ ਖਬਰ ਅੱਜ ਹੈ ਕਿ ਕਿਵੇਂ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਅਮੀਰ ਭਾਰਤ 'ਚ ਬਣੇ ਨੇ 34% ਇਨਕਰੀਜ਼ ਹੋਇਆ ਉਹਨਾਂ 'ਚ। ਔਰ ਇਹ ਖਬਰ ਹੈ ਲੈਡ ਬਾਈ ਅੰਬਾਨੀ, ਕੰਟਰੀਜ਼ ਰਿਚੈਸਟ 831 ਪਰਸਨਸ ਓਨ 25% ਆਫ GDP। ਭਾਰਤ ਦਾ ਚੌਥਾ ਹਿੱਸਾ GDP ਜਿਹੜੀ ਹੈ ਉਹ 831 ਬੰਦਿਆਂ ਦੇ ਜਿਹੜੀ ਹੈ ਉਹ ਕੰਟਰੋਲ ਕਰਦੇ ਨੇ। ਔਰ ਉਹਨਾਂ 'ਚ ਸਭ ਤੋਂ ਜਿਹੜਾ ਲੀਡ ਬੰਦਾ ਹੈ ਉਹ ਅੰਬਾਨੀ ਹੈ, ਜਿਹਨਾਂ ਰਿਲਾਇੰਸ, ਜਿਹਨਾਂ ਦੇ ਉਹ ਅੰਬਾਨੀ, ਮੈਨੂੰ ਤਾਂ ਇਹਨਾਂ ਦੇ ਨਾਂ ਵੀ ਨਹੀਂ, ਕੋਈ ਮੁਕੇਸ਼ ਹੈ, ਇੱਕ ਪਹਿਲਾਂ ਕਾਂਗਰਸ ਨਾਲ ਸੀ, ਇਹਦੇ ਨਾਲ ਹੁਣ ਅਨਿਲ ਅੰਬਾਨੀ ਹੈ, ਪਰ ਲੈ ਦੇ ਕੇ ਸਾਰੇ ਉਹੀ ਨੇ ਠੱਗ ਜਿਹੜੇ ਕਿ ਲੁੱਟ ਕੇ ਲੋਕਾਂ ਦਾ ਪੈਸਾ ਉਹ ਜਿਹੜੇ ਨੇ ਅਮੀਰ ਬਣ ਰਹੇ ਨੇ। ਐਟ ਏ ਟਾਈਮ when policy makers are grappling on how to reduce inequalities, a wealth report on Tuesday said there has been 34% increase in the number of Indians having a net worth of rupees 1000 crore or more। 1000 ਕਰੋੜ ਦੇ ਪੈਸੇ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ 34% ਇਨਕਰੀਜ਼ ਹੋਈ ਹੈ।
ਉਹ ਸੁਸਾਈਡ ਕਰਨ ਵਾਲੇ ਕਿਸਾਨ ਤਾਂ ਹੈ ਨਹੀਂ। ਉਹ ਭਾਰਤ ਦੀ ਹਰ ਸਟੇਟ 'ਚ ਕਿਸਾਨਾਂ ਦਾ ਸੁਸਾਈਡ ਦੁੱਗਣਾ ਹੋਇਆ ਹੈ, ਅਨਐਮਪਲੋਇਮੈਂਟ ਵੀ ਦੁੱਗਣੀ ਹੋਈ ਹੈ, ਲੋਕਾਂ ਦੀਆਂ ਜਿਹੜੀਆਂ ਵੋਜ਼ ਤਕਲੀਫਾਂ ਨੇ ਉਹ ਕਈ ਗੁਣਾ ਵਧੀਆਂ ਨੇ। ਪਰ 34% ਜਿਹੜੇ ਨੇ ਉਹ 1000 ਕਰੋੜ ਤੋਂ ਉੱਪਰ ਵਾਲੀ ਰੇਂਜ 'ਚ 34% ਦੀ ਗਿਣਤੀ ਵਧੀ ਹੈ। Significantly, these individuals, who number 831, collectively own a quarter of the nation's GDP with net worth of 719 billion, says the report, which quoting the IMF April 2018 data pegs GDP at 2.85 trillion. ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ ਦਾ ਡਾਟਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਵੀ ਭਾਰਤ ਦੀ ਟੋਟਲ GDP ਜਿਹੜੀ ਹੈ ਉਹ 2.85 ਟ੍ਰਿਲੀਅਨ ਡਾਲਰ ਹੈ ਔਰ ਇਹਦੇ ਚੋਂ 2.85 ਟ੍ਰਿਲੀਅਨ ਡਾਲਰ ਚੋਂ 719 ਬਿਲੀਅਨ ਡਾਲਰ ਜਿਹੜਾ ਹੈ ਉਹ ਸਿਰਫ 831 ਬੰਦਿਆਂ ਦੇ ਕੋਲ ਹੈ, ਉਹਨਾਂ ਦੀ ਮਲਕੀਅਤ ਉਹਨਾਂ ਦੇ ਕੋਲ ਹੈ। ਲੈਡ ਬਾਈ ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਮੁਕੇਸ਼ ਅੰਬਾਨੀ with a net worth of rupees 3.71 trillion. There were 831 Indians having a net worth of rupees 1000 crore or more in 2018, which is 214 individuals more than 2017 list according to a Barclays Hurun India Rich List. कि पिछले साल नालों इस वार 214 ਬੰਦਿਆਂ ਦੀ ਗਿਣਤੀ ਜਿਹੜੀ ਹੈ ਉਹ ਵਧੀ ਹੈ ਔਰ ਅੱਗੇ ਉਹ ਸਾਰੇ ਦੀ ਰਿਪੋਰਟ ਹੈ ਕਿ ਵੀ ਵਰਲਡ ਇਕਨੋਮਿਕ ਫੋਰਮ ਔਰ ਆਕਸਫੈਮ ਨੇ ਕੀ ਕਿਹਾ। ਉਹਨਾਂ ਨੇ ਕਿਹਾ ਜੀ ਇਹ ਹੈਡ ਐਕਸਪ੍ਰੈਸ ਕੰਸਰਨ on the rising inequality, stating that 1% of the country's population holds 73% of the wealth. ਭਾਰਤ 'ਚ 1% ਲੋਕਾਂ ਦੇ ਕੋਲ ਕੁੱਲ ਜਿਹੜੀ ਦੌਲਤ ਹੈ ਉਹਦਾ 73% 1% ਲੋਕ ਜਿਹੜੇ ਨੇ ਉਹ ਓਨ ਕਰਦੇ ਨੇ ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਵੀ ਕਿਵੇਂ ਇਹ ਸਾਰੀ disparity ultimately the number of rupees 1000 crore plus wealthy Indians have nearly doubled in the past 2 years from 339 in 2016 to 831 in 2018. 2 ਸਾਲ 'ਚ 1000 ਕਰੋੜ ਦੀ ਜਿਹੜੀ ਮਲਕੀਅਤ ਵਾਲੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਦੁੱਗਣੀ ਹੋਈ ਹੈ ਔਰ ਮੋਦੀ ਜੈ ਬੋਲੋ ਮੋਦੀ ਜੀ ਕੀ। ਹੁਣ ਮੋਦੀ ਜੀ ਦੇ ਰਾਜ ਦੇ ਵਿੱਚ ਉਹ ਗੁਜਰਾਤੀ ਹੋਣ, ਉਹ ਰਿਲਾਇੰਸ ਅੰਬਾਨੀਜ਼ ਹੋਣ, ਜੇਠਮਲਾਨੀਜ਼ ਹੋਣ, ਅਡਵਾਨੀਜ਼ ਹੋਣ, ਮਨਸੁਖਾਨੀਜ਼ ਹੋਣ, ਅਡਾਨੀਜ਼ ਹੋਣ ਔਰ ਸਾਰੇ ਜਿਹੜੇ ਨੇ ਇਹ ਫਲ ਫੁੱਲ ਰਹੇ ਨੇ ਔਰ ਜਿਹੜਾ ਉਹ ਜਨਤਾ ਦਾ ਬੁਰਾ ਹਾਲ ਹੈ। ਜਿਹੜਾ ਪੈਸਾ ਆਣਾ ਸੀ ਸਵਿਸ ਬੈਂਕਾਂ ਚੋਂ ਹਰ ਇੱਕ अकाउंट में 15 लाख जमा होगा। आप देखते देख लो कि भी आप देखते रहना, हम लोग देख रहे हैं। हाँ जी डॉक्टर साहब, ਹੁਣ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਸੂਹੀ ਰਾਗ 'ਚ। ਸਭ ਅਵਗਣ ਮੈਂ ਗੁਣ ਨਹੀਂ ਕੋਈ, क्यों कर कंत मिलावा हुई, ना मैं रूप ना बंके नैना, ना कुल ढंग ना मीठे बहना रहो। ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਜ਼ਿਆਦਾ ਵਾਰ ਜਿਹੜਾ ਅਲੰਕਾਰ ਜਾਂ ਮੈਟਾਫਰ ਜਾਂ ਜਿਸ ਨੂੰ ਅਸੀਂ ਤਸ਼ਬੀਹ ਕਵਾਂਗੇ ਇਸਤੇਮਾਲ ਹੋਈ ਹੈ। ਉਹ ਪਤੀ ਪਤਨੀ ਦੇ ਮਿਲਾਪ, ਪਤਨੀ ਕਿਵੇਂ ਆਪਣੇ ਪਤੀ ਦੀਆਂ ਨਜ਼ਰਾਂ ਦੇ ਵਿੱਚ ਉਸ ਦੇ ਤੁਰ ਅੰਦਰ ਆਪਣੀ ਥਾਂ ਬਣਾਉਂਦੀ ਔਰ ਇਹ ਬੇਸ਼ੱਕ ਕਿਉਂਕਿ ਜਦੋਂ ਅਸੀਂ 500 ਸਾਲ ਪਹਿਲਾਂ ਦਾ ਉਸ ਮਾਹੌਲ ਨੂੰ ਦੇਖਦੇ ਹਾਂ ਅੱਜ 21ਵੀਂ ਸਦੀ 'ਚ ਹਸਬੈਂਡ ਵਾਈਫ ਪਰਸਪੈਕਟਿਵ ਵੀ ਡਿਫਰੈਂਟ ਹੈ ਜਾਂ ਮੈਨ ਵੂਮਨ ਪਰਸਪੈਕਟਿਵ ਵੀ ਡਿਫਰੈਂਟ ਹੈ। ਲੇਕਿਨ ਕਿਉਂਕਿ ਸਭ ਤੋਂ ਜ਼ਿਆਦਾ ਜਦੋਂ ਸੁਖੀ ਪਰਿਵਾਰ ਦੀ ਗੱਲ ਹੁੰਦੀ ਸੀ ਇਹੀ ਸੀ ਕਿ ਭਾਈ ਜਿੱਥੇ ਹਸਬੈਂਡ ਵਾਈਫ ਜਿਹੜੇ ਨੇ ਉਹ ਇੱਕ ਦੂਸਰੇ ਦੇ ਵਿੱਚ ਇੱਕ ਜੋਤ ਦੋਏ ਮੂਰਤੀ ਧਨ ਪਿਰ ਕਈ ਐ ਸੋਏ। ਸੋ ਜ਼ਾਹਰ ਹੈ ਵੀ ਇੱਕ ਐਲੀਮੈਂਟ ਬੇਸ਼ੱਕ ਜੋ ਮਰਜ਼ੀ ਕੋਈ ਕਹੇ ਬੰਦੇ ਦੀਆਂ ਨਿਗਾਹਾਂ ਦੇ ਵਿੱਚ ਔਰਤ ਦਾ ਖੂਬਸੂਰਤ ਹੋਣਾ, ਉਸ ਦੀਆਂ ਅੱਖਾਂ ਸੋਹਣੀਆਂ ਹੋਣ, ਉਸ ਦਾ ਕੱਦ ਸੋਹਣਾ ਹੋਏ, ਉਹਦਾ ਰੂਪ ਸੋਹਣਾ ਹੋਏ, ਇਹ ਇੱਕ ਰਹਿ ਇਹ ਤਾਂ ਮੁੱਢ ਕਦੀਮ ਤੋਂ ਅੱਜ ਵੀ ਇਹ ਇੱਕ ਹਮੇਸ਼ਾ ਕ੍ਰਾਈਟੇਰੀਆ ਰਹਿੰਦਾ ਔਰ ਇਹਨੂੰ ਜਦੋਂ ਗੁਰੂ ਸਾਹਿਬਾਨ ਨੇ ਇਸ ਮੈਟਾਫਰ ਨੂੰ ਇਸਤੇਮਾਲ ਕੀਤਾ ਤੇ ਇਨਸਾਨੀ ਵਜੂਦ ਇੱਕ ਰੂਹ ਹੈ ਪਤਨੀ ਵਾਂਗ ਤੇ ਰੱਬ ਜਿਹੜਾ ਹੈ ਉਹ ਇੱਕ ਪਤੀ ਹੈ, ਖਸਮ ਹੈ, ਮਾਲਕ ਹੈ ਔਰ ਉਸ ਰੂਹ ਨੇ ਰੱਬ ਨੂੰ ਰਿਝਾਣਾ
ਸੋ ਇਸ ਕੰਟੈਕਸਟ ਦੇ ਵਿੱਚ ਇਹ ਇਸਤੇਮਾਲ ਹੋਇਆ ਔਰ ਜਿਵੇਂ ਰਹਾਉ ਦੀ ਤੁਕ ਹੈ, ਨਾ ਮੈਂ ਰੂਪ ਨਾ ਬੰਕੇ ਨੈਣ, ਕਿ ਨਾ ਮੇਰੀ ਕੋਲ ਖੂਬਸੂਰਤੀ ਹੈ, ਨਾ ਮੇਰੀਆਂ ਅੱਖਾਂ ਸੋਹਣੀਆਂ ਨੇ, ਬੰਕੇ ਸੋਹਣੇ ਨੈਣ ਨੇ, ਨਾ ਕੁਲ ਢੰਗ ਨਾ ਮਿੱਠੇ ਬਹਿਣਾ, ਨਾ ਮੇਰੀ ਕੋਈ ਖਾਨਦਾਨੀ ਹੈ ਤੇ ਨਾ ਹੀ ਮੇਰੀ ਬੋਲੀ ਦੇ ਵਿੱਚ ਮਿਠਾਸ ਹੈ। ਮੈਂ ਕੋਈ ਮੈਲੋਡੀਅਸ ਆਵਾਜ਼ ਮੇਰੀ ਨਹੀਂ ਹੈ, ਮੇਰੀਆਂ ਅੱਖਾਂ ਸੋਹਣੀਆਂ ਨਹੀਂ ਨੇ, ਮੇਰਾ ਰੂਪ ਨਹੀਂ ਹੈ ਤੇ ਨਾ ਹੀ ਮੇਰਾ ਖਾਨਦਾਨ ਹੈ। ਹੇ ਵਾਹਿਗੁਰੂ, ਇਹਦੇ ਬਾਵਜੂਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿ ਮੈਂ ਸਾਰੀ ਔਗਣਾਂ ਦੇ ਨਾਲ ਭਰੀ ਹੋਈ ਹੈ, ਇਹ ਮੇਰੀ ਹੋਂਦ ਹੈ, ਮੇਰੇ 'ਚ ਕੋਈ ਗੁਣ ਨਹੀਂ ਹੈ। ਕਿਉਂ ਕਰ ਕੰਤ ਮਿਲਾਵਾ ਹੋਈ, ਮੈਨੂੰ ਕੰਤ ਮੇਰਾ ਪਤੀ, ਮੇਰਾ ਪਿਆਰਾ, ਮੇਰਾ ਵਾਹਿਗੁਰੂ ਮੈਨੂੰ ਕਿਵੇਂ ਮਿਲੇਗਾ? ਕਿਉਂਕਿ ਮੇਰੇ ਕੋਲ ਨਾ ਖੂਬਸੂਰਤੀ ਹੈ, ਨਾ ਮੇਰੇ ਕੋਲ ਕੋਈ ਗੁਣ ਹੈ। ਔਰ ਸਹਿਜ ਸਿਗਾਰ ਕਾਮਣ ਕਰ ਆਵੇ, ਤਾ ਸੁਹਾਗਣ ਜਾਂ ਕੰਤੈ ਭਾਵੇ। ਹੁਣ ਜ਼ਾਹਰ ਹੈ ਕਿਉਂਕਿ ਰੂਹ ਦੀ ਗੱਲ ਹੋ ਰਹੀ ਹੈ, ਪਰ ਉਸ ਦਾ ਕੰਟੈਕਸਟ ਵਰਲਡਲੀ ਹੈ ਕਿ ਹੁਣ ਕਈ ਵਾਰ ਜਿਹੜੀ ਔਰਤ ਜੇ ਸਿਰਫ ਸ਼ਿੰਗਾਰ ਦੇ ਉੱਤੇ ਬਾਹਰਲਾ ਰੂਪ, ਬਣਾਵਟ, ਹਿਪੋਕ੍ਰੇਸੀ ਜਿਹਨੂੰ ਕਹਾਂਗੇ, ਉਸ ਤੇ ਉਹ ਰਿਲਾਈ ਕਰੇਗੀ ਤੇ ਉਹ ਹਿਪੋਕ੍ਰੇਸੀ ਤਾਂ ਹਿਪੋਕ੍ਰੇਸੀ ਹੈ। ਤੇ ਇਧਰ ਜੇ ਸਹਿਜ ਸ਼ਿੰਗਾਰ ਹੈ, ਰੱਬ ਦੇ ਭਾਣੇ ਦੇ ਵਿੱਚ ਜੀਣ ਦੀ ਗੱਲ, ਰੱਬ ਦੇ ਗੁਣਾਂ ਦੇ ਨਾਲ ਮਾਲਾ ਮਾਲ ਜਿਹੜੀ ਰੂਹ ਹੈ, ਸਹਿਜ ਸ਼ਿੰਗਾਰ ਕਾਮਣ ਕਰ ਆਵੇ। ਜੇ ਇਨਸਾਨੀ ਰੂਹ ਦੇ ਵਿੱਚ ਇਹ ਸਹਿਜਤਾ ਦੇ ਗੁਣ ਹੋਣ ਤਾਂ ਸੁਹਾਗਣ ਜਾਂ ਕੰਤੇ ਭਾਵੇ, ਉਹ ਉਦੋਂ ਹੀ ਸੁਹਾਗਣ ਪਤੀ ਵਾਲੀ ਹੋਣ ਦਾ ਮਾਣ ਹਾਸਲ ਕਰੇਗੀ ਜੇ ਉਸ ਨੂੰ ਵਾਹਿਗੁਰੂ ਪਤੀ, ਪ੍ਰਭੂ ਪਤੀ ਜਿਹੜਾ ਹੈ ਉਹ ਕਬੂਲ ਕਰੇਗਾ। ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਏ। ਹੁਣ ਉਹ ਜਿਹੜਾ ਵਾਹਿਗੁਰੂ ਹੈ, ਇਧਰ ਤਾਂ ਅਸੀਂ ਪਤੀ ਪਤਨੀ ਦੇ ਅਲੰਕਾਰ ਨੂੰ ਇਸਤੇਮਾਲ ਕੀਤਾ, ਪਰ ਜਿਸ ਵਾਹਿਗੁਰੂ ਨੂੰ, ਪਤੀ ਨੂੰ ਅਸੀਂ ਰਝਾਣਾ ਚਾਹੁੰਦੇ ਹਾਂ ਇੱਕ ਰੂਹ ਦੇ ਤੌਰ ਤੇ, ਉਹਦਾ ਤਾਂ ਕੋਈ ਸ਼ਕਲ ਨਹੀਂ ਹੈ, ਨਾ ਹੀ ਉਸ ਦੀ ਕੋਈ ਰੇਖ ਹੈ, ਉਸ ਦਾ ਕੋਈ ਜਿਹੜਾ ਹੈ ਉਸ ਦਾ ਕੋਈ ਰੂਹ ਜਿਹੜਾ ਆਕਾਰ ਹੈ। ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ। ਔਰ ਅਸੀਂ ਬਹੁਤ ਵਾਰ ਆਪਣੀ ਇਸ ਢੂੰਡ ਨੂੰ ਅੱਗੇ ਪਾ ਦਿੰਦੇ ਹਾਂ ਕਿ ਜੇ ਅਸੀਂ ਤਾਂ ਅਜੇ ਜਵਾਨ ਹੈ, ਬੁਢਾਪੇ 'ਚ ਦੇਖਿਆ ਜਾਏਗਾ, ਰੱਬ ਨੂੰ ਯਾਦ ਵੀ ਕਰ ਲਾਂਗੇ, ਅਜੇ ਤਾਂ ਬਹੁਤ ਉਮਰ ਪਈ ਹੈ। ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਜਦੋਂ ਉਹ ਵਕਤ ਆਏਗਾ ਉਦੋਂ ਤੱਕ ਤਾਂ ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਏ। ਜਦੋਂ ਗੋਡੇ ਗਿੱਟੇ ਦੁਖਣ, ਬਹਿਣਾ ਵੀ ਮੁਹਾਲ ਹੋਏ, ਯਾਦਾਸ਼ ਵੀ ਧੋਖਾ ਦੇ ਰਹੀ ਹੋਏ, ਨਜ਼ਰ ਵੀ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਹੜੇ ਨੇ ਕੰਨ ਵੀ ਉਹ ਵੀ ਸੁਣਨੋਂ ਰਹਿ ਗਏ ਨੇ ਔਰ ਅੱਖਾਂ 'ਚੋਂ ਨਜ਼ਰ ਵੀ ਨਹੀਂ ਆ ਰਹੀ, ਜੀ ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਵਿਦ ਭਈ ਤਾਊ ਨਾ ਹਰ ਰਸਲੀਨ। ਕਿ ਨੈਣਾ ਦੇ ਵਿੱਚ ਨੂਰ ਨਹੀਂ ਹੈ ਔਰ ਸਰੀਰ ਜਿਹੜਾ ਹੈ ਉਹ ਕੰਬ ਰਿਹਾ। ਸੋ ਉਸ ਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ, ਕਰ ਕਿਰਪਾ ਪ੍ਰਭ ਲਾਵੋ ਪਾਈ, ਸੁਰਤ ਮਤ ਨਾਹੀ ਚਤਰਾਈ, ਕਰ ਕਿਰਪਾ ਪ੍ਰਭ ਲਾਵੋ ਪਾਈ। ਕਿ ਹੇ ਵਾਹਿਗੁਰੂ, ਮੇਰੇ ਕੋਲ ਕੋਈ ਅਕਲ ਨਹੀਂ ਹੈ, ਕੋਈ ਮੇਰੇ ਕੋਲ ਚਤਰਾਈ ਨਹੀਂ ਹੈ, ਨਾ ਹੀ ਉਹ ਸੁਰਤ ਹੈ ਕਿ ਤੇਰੇ ਨਾਲ ਜੁੜ ਸਕੇ। ਹੇ ਵਾਹਿਗੁਰੂ, ਜੇ ਮੈਂ ਕਿਸੇ ਚੀਜ਼ ਦਾ ਮੁਤਾਜ ਹੈ ਤੇ ਉਹ ਤੁਹਾਡੀ ਕਿਰਪਾ, ਤੁਹਾਡੀ ਬਖਸ਼ਿਸ਼, ਤੁਹਾਡੀ ਰਹਿਮਤ, ਕਰ ਕਿਰਪਾ ਪ੍ਰਭ ਲਾਵੋ ਪਾਈ। ਹੇ ਵਾਹਿਗੁਰੂ, ਤੁਸੀਂ ਬਖਸ਼ਿਸ਼ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਆਪਣੀ ਪ੍ਰੀਤ ਦੇ ਨਾਲ ਮੈਨੂੰ ਭਰ ਦਿਓ। ਖਰੀ ਸਿਆਣੀ ਕੰਤ ਨਾ ਪਾਣੀ, ਮਾਇਆ ਲਾਗੀ ਭਰਮ ਪੁਰਾਣੀ। ਕਿ ਜੇ ਇਹ ਰੂਹ ਆਪਣੀਆਂ ਚਤਰਾਈਆਂ ਦੇ ਨਾਲ, ਆਪਣੀਆਂ ਸਿਆਣਪਾਂ ਦੇ ਨਾਲ, ਵਰਲਡਲੀ ਵਿਜ਼ਡਮ ਦੇ ਨਾਲ ਅਸੀਂ ਜਿਹੜਾ ਹੈ ਉਹ ਆਪਣੇ ਆਪ ਨੂੰ ਸਮਝੀਏ ਕਿ ਅਸੀਂ ਰੱਬ ਨੂੰ ਪਾਣ ਦੇ ਜਾਂ ਰੱਬ ਨੂੰ ਸਮਝਣ ਦੇ ਯੋਗ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਖਰੀ ਸਿਆਣੀ ਕੰਤ ਨਾ ਪਾਣੀ। ਜੇ ਤੁਸੀਂ ਫੋਕੀ ਸਿਆਣਪ ਦੇ ਉੱਤੇ ਰਹਿੰਦੇ ਹੋ ਤੇ ਫਿਰ ਉਹ ਵਾਹਿਗੁਰੂ, ਉਹ ਅੱਲਾਹ ਤਾਲਾ, ਉਹ ਰੱਬ, ਉਹ ਨਿਰੰਕਾਰ, ਉਹ ਰਾਮ ਤੁਹਾਡੇ ਤੇ ਰੀਝੇਗਾ ਨਹੀਂ, ਤੁਸੀਂ ਉਸ ਨੂੰ ਪ੍ਰਵਾਨ ਨਹੀਂ ਹੋਵੋਗੇ। ਮਾਇਆ ਲਾਗੀ ਭਰਮ ਪੁਰਾਣੀ। ਕਿਉਂਕਿ ਇਸ ਕਿਸਮ ਦੀਆਂ ਸਿਆਣਪਾਂ ਅਸਲ ਦੇ ਵਿੱਚ ਦੁਨੀਆ ਦੇ ਇਸ ਮਾਇਆ ਜਾਲ ਦੀ ਬਦੌਲਤ ਹੀ ਨੇ, ਜਿਹੜੀਆਂ ਰੱਬ ਔਰ ਸਾਡੇ ਵਿਚਕਾਰ ਇੱਕ ਕੰਧ ਬਣ ਕੇ ਜਿਹੜੀ ਹੈ ਮਾਇਆ, ਉਸ ਕੰਧ ਦਾ ਨਾਂ ਹੀ ਹੈ ਉਹ ਪਰਦਾ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਰ। ਜਿਹੜੀ ਕੂੜ ਦੀ ਕੰਧ, ਮਾਇਆ ਦੀ ਕੰਧ ਜਿਹੜੀ ਸਾਡੀ ਰੂਹ ਔਰ ਰੱਬ ਦੇ ਵਿਚਕਾਰ ਹੈ, ਇਹ ਕਿਵੇਂ ਟੁੱਟੇ? ਇਹਦਾ ਜਵਾਬ ਸੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ। ਸੋ ਇਹੀ ਗੁਰੂ ਸਾਹਿਬ ਨੇ ਫਰਮਾਇਆ
कि खरी सियाणी कंत न भाणी, माया लागी भरम पुराणी, होमै जाई तां कंत समाई, तो कामण प्यारे नव नित पाई। कि जदों अंदरों मैं निकल गई, मैं चली गई, मैं जाएगी, होमै जाई तां कंत समाई, फिर प्यारा प्रभु आएगा। दिल दे विच कोई चीज़ टिक सकती है। हुण असीं कहंदे हां जी कि भी रब साडे अंदर है, पर जे असीं संघासन दे उत्ते रब नूं बिठाना है ते बाकी चीज़ां बाहर होणगीਆਂ ते रब बैठेगा। होमै जाई तां कंत समाई, अंदरों होमै जाएगी तां ही आके निरंकार दे विच वो समा सकेगी। तो कामण प्यारे नव नित पाई, उस हालत दे विच फिर ये रूह रूपी औरत 9 खजाने जिहड़े ने उन्हां नूं हासिल करेगी। मतलब दुनिया की हर खुशी उस दे पैरां 'च होएगी, क्योंकि रब दे प्यार दे विच रची हुई इंसानी रूह जिहड़ी है वो लाल गुलाल होएगी। उस दे अंदर जिहड़ा वो चाह होएगा, आनंद होएगा। अनक जन्म बिछरत दुख पाया, कर गए लेहो प्रीतम प्रभ राया, भणत नानक सौ है पी होसी, जय भावे प्यारा तै रावेसी। कि अनक जन्म बिछरत दुख पाया, कि हे वाहिगुरू ये रूह तेरे तो विछड़ के पता नहीं किन्नियां जन्मां तो इस दुख नूं, विछोड़े दे दुख नूं सहार रही है। तेरे तो विछड़ के इस विरलाप दे विच पता नहीं कदों तो कई जन्म विछड़े थे माधो, ये जन्म तुम्हारे लेखे। पता नहीं कदों दा ये विछोड़ा पिया होया। कर गया लेहो प्रीतम प्रभ राया, कर हथ दे के हे वाहिगुरू, हे राय रॉयल, मेरे प्यारे, मेरे लवड वन, मैनू तुसी मैं बांह फड़ के जिहड़ा अपने गल नाल ला लो। भणत नानक सौ है पी होसी, यो ही है कि आद सच जुगाद सच है पी सच, नानक होसी पी सच। भणत नानक, गुरु नानक कहंदे ने, भणदे ने, फरमांदे ने, भणत नानक की 100 है पी होसी, कि वो प्यारा वो रब है रहेगा। जै भावे प्यारा तां तै रावेसी, कि जे उस प्यारे नूं कबूल होएगा ते उस रूह रूपी इस्त्री नूं अपने गल नाल ला के इकमिक कर रहेगा, ते यही जिहड़ा साडे जीवन दा सफल होना होएगा। सो शब्द दा तत्सार जिथे उस इंसानी एमोशन, पति पत्नी और लवर बिलवड जिहड़े अज दी जे टर्मीनोलॉजी च कहना होए, इस इडियम नूं इस्तेमाल किया गया। पर गल अल्टीमेटली ये है कि जदों तक असीं होमे दा शिकार हां, मैं मेरी दे विच फसे हुए हैं, दुनियावी चलाकियां दे नाल जुड़े हुए हैं, उदों तक असीं उस अल्टीमेट ट्रूथ नूं, सच नूं, रब नूं जाण नहीं सकदे। ते जदों असीं उन्हां चतराइयां नूं छड्ड के कि गुर की मत तू ले इयाणे, भगत बिना बहुत डूबे सियाणे, कि जे ये इयाणपणा छड्डांगे अपनी अकल वाला ते गुरु दी मत दे उत्ते अमना करांगे ते फिर ये लोग सुखीए परलोक सुहेले, नानक हर प्रभ आपे मेले वाली अवस्था प्राप्त होएगी। ये अज दा विचार जी। डॉक्टर साहब तुहाडा बहुत बहुत शुक्रिया, तुसीं अज दे अहम इशू ते अज दा विचार सारे दर्शकां नाल साझा कीता। इस अपनी व्यूअर्स को लेने इजाजत। व्यूअर्स साडे प्रोग्राम दा समां इत्थे समाप्त हुंदा। तुसीं अपनी राय ते सुझाव सानूं भेजना भुलना साडे इस पते ते sos@tv84.tv ते असीं फिर दोबारा नਵੇਂ ਤੇ ਤਾਜ਼ਾ ਇਸ਼ੂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਸਾਦ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।